In the 1980s, the Indian government has been conducting a covert intelligence operation in Canada. ਜਿਹੜਾ ਇੰਡੀਅਨ ਏਜੰਸੀਆਂ ਦਾ ਲੁਕਵਾਂ ਆਪਰੇਸ਼ਨ ਸੀ, ਕੋਵਰਟ ਆਪਰੇਸ਼ਨ ਸੀ, ਉਹਦੇ 'ਚ ਉਹਨਾਂ ਨੇ ਕੈਨੇਡਾ ਦੀਆਂ ਸਿਕਿਉਰਿਟੀ ਫੋਰਸਿਸ ਨੂੰ ਵੀ ਧੋਖਾ ਦਿੱਤਾ, ਕੈਨੇਡੀਅਨ ਗਵਰਨਮੈਂਟ ਨੂੰ ਵੀ ਦਿੱਤਾ, ਔਰ ਉਹਦਾ ਨਤੀਜਾ ਸੀ ਕਿ ਏਅਰ ਇੰਡੀਆ ਦਾ ਹਾਦਸਾ ਹੋਇਆ ਜਿਹਦੇ 329 ਬੇਗੁਨਾਹ ਲੋਕ ਮਾਰੇ ਗਏ। These are the conclusions of Soft Target, a startling, shocking book by Zohair Kashmiri and Brian McAndrew. At the center of Soft Target are Canada's Sikhs. Kashmiri and McAndrew argue that Sikhs are the victims of manipulation and disinformation carried out by Indian government with the aim of discrediting the Sikhs, ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, and undermining the campaign for an independent Punjab. Fomenting hostility towards India, ਉਹਨਾਂ ਨੇ ਭਾਰਤ ਦੇ ਖਿਲਾਫ ਜਿਹੜੀ ਦੁਸ਼ਮਣੀ ਵਾਲਾ ਨੈਰੇਟਿਵ ਸੀ ਉਹਨੂੰ ਬਹੁਤ ਤਿੱਖਾ ਕੀਤਾ, and even provoking violent incidents. ਇਕੱਲਾ ਇਹੀ ਨਹੀਂ ਵੀ ਸਿੱਖਾਂ ਨੂੰ ਸੌਫਟ ਟਾਰਗੇਟ ਬਣਾ ਕੇ ਉਹਨਾਂ ਨੇ ਇਹ ਸਿੱਖਾਂ ਨੂੰ ਬਦਨਾਮ ਕੀਤਾ, ਪਰ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦੇ ਨਾਲ ਵੀ ਗੰਦੀ ਖੇਡ ਖੇਡੀ। ਕਿਸ ਅੰਦਾਜ਼ 'ਚ ਉਦੋਂ ਵੀ ਸਿੱਖਾਂ ਨੂੰ ਮੈਨੀਪੂਲੇਸ਼ਨ ਔਰ ਡਿਸਇਨਫੋਰਮੇਸ਼ਨ ਕੈਂਪੇਨ ਦਾ ਹਿੱਸਾ ਬਣਾਇਆ ਇੰਡੀਅਨ ਏਜੰਸੀਆਂ ਨੇ, ਔਰ ਅੱਜ ਵੀ ਉਹੀ ਸਬਕ ਦੁਹਰਾਇਆ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच ਵਿੱਚ बहुत मेहरबानी जी। डॉक्टर साहब, ਅੱਜ 18 ਜੁਲਾਈ 2022 3 ਸਾਵਨ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਕਟਰ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਵੀਕਐਂਡ ਦੇ ਹਵਾਲੇ ਨਾਲ ਔਰ ਜਿਹੜੀਆਂ ਕਰੰਟ ਇਸ਼ੂਜ਼ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਹਿਲਾਂ ਗੱਲਬਾਤ ਕਰ ਲਈ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲਾ ਮਾਜ਼ੂ ਮਿਸ਼ੀਗਨ ਤੋਂ ਸਰਦਾਰ ਪ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ। ਸੋ ਇਹਨਾਂ ਦਾ ਰਿਹਾਇਸ਼ੀ ਜਿਹੜਾ ਪਿਛੋਕੜ ਹੈ ਕਲਾ ਮਾਜ਼ੂ ਤੋਂ ਹੈ ਅਤੇ ਜਿਹੜਾ ਕਾਰੋਬਾਰ ਹੈ ਉਹ ਸੈਰਾਨੈਕ ਮਿਸ਼ੀਗਨ ਸਥਿਤ ਹੈ। ਸੋ ਸਮੂਹ ਪਰਿਵਾਰ ਪੰਥਕ ਭਾਵਨਾ ਰੱਖਦਾ ਹੈ ਤੇ ਕੌਮੀ ਸੰਘਰਸ਼ ਨਾਲ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਸੋ ਇਹਨਾਂ ਕੌਮ ਪ੍ਰਤੀ ਸੇਵਾ ਲਈ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ। TV84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਜਿਹੜੀ ਹੈ ਟੇਕ ਰੱਖੀਏ ਅਤੇ ਕੌਮੀ ਕਾਰਜਾਂ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਹੈ ਉਹ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਸਰਦਾਰ ਪ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਹੈ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv। ਸੋ ਵਿਊਅਰਸ, ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਪਿਛਲੇ ਵੀਕ ਤੋਂ ਹੀ ਜਿਹੜਾ ਰਿਪਤੂਮਨ ਸਿੰਘ ਮਲਿਕ ਦੇ ਜਿਹੜੇ ਕਤਲ ਕਾਂਡ ਜਿਹੜਾ ਉਹ ਖਬਰਾਂ ਨੇ ਉਸ ਇੰਟਰਨੈਸ਼ਨਲੀ ਮੀਡੀਆ ਤੇ ਜਿਹੜੀਆਂ ਛਾਈਆਂ ਹੋਈਆਂ ਨੇ, ਸੋ ਉਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਭਾਰਤੀ ਏਜੰਸੀਆਂ ਦੇ ਜ਼ਰ ਖਰੀਦ ਭਾਰਤੀ ਮੀਡੀਆ ਵੱਲੋਂ ਬੜੇ ਵਿਉਂਤਬੰਦ ਢੰਗ ਨਾਲ ਜਿਹੜਾ ਰਿਪਤੂਮਨ ਸਿੰਘ ਮਲਿਕ ਦੇ ਸਰੀ ਵਿੱਚ ਹੋਏ ਕਤਲ ਨੂੰ ਖਾਲਿਸਤਾਨੀ ਧਿਰਾਂ ਦੇ ਖਾਤੇ ਵਿੱਚ ਪਾ ਕੇ ਬਦਨਾਮ ਕਰਨ ਦਾ ਜਿਹੜਾ
ਪ੍ਰੋਪੇਗੈਂਡਾ ਹੈ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ। ਸੋ ਕਿਵੇਂ 1980 ਤੋਂ ਸਿੱਖ ਕੌਮ ਨੂੰ ਟਾਰਗੇਟ ਕਰਦਿਆਂ ਭਾਰਤੀ ਏਜੰਸੀਆਂ ਨੇ ਆਪਣੀ ਗੰਦੀ ਖੇਡ ਅੱਜ ਤੱਕ ਵੀ ਜਾਰੀ ਰੱਖੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਤਾਂ ਆਪਣੇ ਵੀਕਐਂਡ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜਰਾ ਆਪਣੇ ਵਿਚਾਰ ਸਾਂਝੇ ਕਰੋ ਜੀ। ਦੇਖੋ, ਅਸੀਂ ਵੀਕਐਂਡ ਤੇ ਆਲਮੋਸਟ 3 ਸ਼ਹਿਰਾਂ ਜਿਹੜੇ ਕਿ 2 ਅੱਡ-ਅੱਡ ਸਟੇਟਾਂ ਦੇ ਵਿੱਚ ਨੇ, ਉਹਨਾਂ ਦੇ ਵਿੱਚ ਆਪਣੇ ਪਿਆਰਿਆਂ ਦੇ ਨਾਲ ਮਿਲੇ। ਅੱਛਾ। ਉਹਨਾਂ 'ਚ ਕਲਾਮਾਜ਼ੂ ਮਿਸ਼ੀਗਨ ਸਟੇਟ 'ਚ ਹੈ, ਉੱਥੇ ਡਿਟਰੋਇਟ ਮਿਸ਼ੀਗਨ ਔਰ ਸਾਊਥ ਬੈਂਡ ਇੰਡੀਆਨਾ। ਜੀ। ਔਰ ਇਸ ਵਿਜ਼ਿਟ ਦਾ ਮਕਸਦ, ਜਿੱਥੇ ਹਮੇਸ਼ਾ ਹੀ ਸਾਡੇ ਲਈ TV 84 ਔਰ ਪੰਥਕ ਏਜੰਡਾ ਇਹੀ ਪਹਿਲ ਹੁੰਦਾ ਹੈ, ਉਹ ਭਾਵੇਂ ਕਿਸੇ ਕਿਸਮ ਦਾ ਸਮਾਗਮ ਵੀ ਹੋਏ, ਪਰ ਇਸ ਵਾਰ ਸਾਡੇ ਬਹੁਤ ਹੀ ਪਿਆਰੇ ਵੀਰ ਭਾਈ ਗੁਰਦੇਵ ਸਿੰਘ ਜੀ, ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਜਸਵਿੰਦਰ ਕੌਰ ਜੀ, ਉਹਨਾਂ ਦੇ ਸੁਪੁੱਤਰ ਬੇਟਾ ਜਸਪ੍ਰੀਤ ਸਿੰਘ ਦੀ ਕੁੜਮਾਈ ਦੀ ਰਸਮ ਅਦਾ ਹੋਣੀ ਸੀ ਕਲਾਮਾਜ਼ੂ 'ਚ, ਔਰ ਬੱਚੀ ਪਰਮਵੀਰ ਕੌਰ ਦੇ ਨਾਲ ਇਹ ਜਿਹੜੀ ਅਰਦਾਸ ਗੁਰੂ ਦੇ ਚਰਨਾਂ 'ਚ ਸੈਚਰਡੇ ਸਵੇਰ ਦਾ ਜਿਹੜਾ ਇਕੱਠ ਸੀ, ਬੜਾ ਬਰੀਫ, ਬੜਾ ਸਿੰਪਲ, ਲੇਕਿਨ ਬੜਾ ਗ੍ਰੇਸਫੁਲ ਐਂਡ ਡਿਗਨੀਫਾਈਡ ਅੰਦਾਜ਼ ਦੇ ਵਿੱਚ। ਔਰ ਦੋਨੋਂ ਹੀ ਪਰਿਵਾਰ ਜਿਹੜੇ ਨੇ, ਕਿਉਂਕਿ ਗੁਰਸਿੱਖੀ ਇੱਕ ਤਾਂ ਸਿਰਫ ਗੱਲਾਂ ਨਾਲ ਹੁੰਦਾ ਹੈ, ਦੂਸਰਾ ਇਹ ਪੰਥਕ, ਜਦੋਂ ਅਸੀਂ ਕੌਮੀ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ, ਤੇ ਇਹ ਸਾਡੇ ਸਾਰੇ ਸਿਪਾਹ ਸਲਾਰ ਨੇ ਇਸ ਸਟਰਗਲ ਦੇ। ਔਰ ਬੇਟੀ ਪਰਮਵੀਰ ਕੌਰ ਦੇ ਬ੍ਰਦਰ ਵੀ ਜਿਹੜੇ ਇੰਡੀਆਨਾ ਤੋਂ, ਉਹਨਾਂ ਦੇ ਨਾਲ ਜਿਹੜਾ ਸਾਰਾ ਹੀ ਜਥਾ ਆਇਆ, ਉਹ ਇੰਡੀਆਨਾ ਦੇ ਸਾਡੇ ਪਿਆਰੇ ਸਿੰਘ ਨੇ। ਔਰ ਵੀਰ ਜਸਦੀਪ ਸਿੰਘ ਔਰ ਉਹਨਾਂ ਦੇ, ਔਰ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ, ਨਾਮ ਸਿਮਰਨ ਨਾਲ ਜੁੜੇ ਹੋਏ ਔਰ ਗੁਰੂ ਦੇ ਰੰਗ 'ਚ ਰੰਗੇ ਹੋਏ, ਪਰ ਨਾਲ ਦੀ ਨਾਲ ਕੌਮੀ ਖਾਲਿਸਤਾਨ ਦੇ ਮੁਦਈ ਵੀ, ਐਕਟਿਵਿਸਟ ਵੀ। ਸੋ ਸਾਡੇ ਲਈ, ਕਿਉਂਕਿ ਬਹੁਤ ਸਾਰੇ ਹਰ ਥਾਂ ਮਿਲਦੇ ਰਹਿੰਦੇ ਨੇ, ਔਰ ਇਸ ਕਿਸਮ ਦਾ ਜਦੋਂ ਕੋਈ ਪਰਿਵਾਰਕ ਸਮਾਗਮ ਵੀ ਹੋਏ ਤਾਂ ਉਹ ਇੱਕ ਮੁਲਾਕਾਤ ਦਾ ਸਿਲਸਿਲਾ ਤਾਂ ਹੁੰਦਾ ਹੀ ਹੈ, ਪਰ ਪੰਥਕ ਵਿਚਾਰਾਂ ਦਾ ਸਿਲਸਿਲਾ ਵੀ ਹੁੰਦਾ ਹੈ। ਸੋ ਅਸੀਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਤਾਂ ਕੀਤੀ, ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਇਸ ਮੌਕੇ ਦੇ ਉੱਤੇ ਦੋਵੇਂ ਪਾਸੇ ਹੀ ਪਰਿਵਾਰਾਂ ਨੇ, ਜਦੋਂ ਸਵੇਰ ਦਾ ਦੀਵਾਨ ਵੀ ਸੱਜਿਆ, ਗੁਰਬਾਣੀ ਕੀਰਤਨ ਤੋਂ ਬਾਅਦ ਮੈਨੂੰ ਆਪਣੇ ਜਿਹੜਾ ਵਿਚਾਰ ਦੇਣ ਦਾ ਮੌਕਾ ਮਿਲਿਆ, ਤੇ ਮੈਂ ਇਹੀ ਯਾਦ ਦਹਾਨੀ ਜਿਹੜੀ ਮੇਰੀ ਹਮੇਸ਼ਾ ਹੁੰਦੀ ਹੈ ਕਿ ਜਿਹੜੇ ਅਲਫਾਜ਼ ਭਾਈ ਸੁਬੇਗ ਸਿੰਘ ਜੀ ਨੇ ਲਾਹੌਰ ਦੇ ਵਿੱਚ ਆਪਣੀ ਸ਼ਹਾਦਤ ਦੇ ਵੇਲੇ ਕਹੇ ਸਨ, ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਭਾਈ ਉਹ ਭਾਵੇਂ ਸ਼ਹਾਦਤ ਕਬੂਲ ਕਰ ਲੈਣ, ਪਰ ਉਹਨਾਂ ਦਾ ਇੱਕੋ ਇੱਕ ਬੇਟਾ ਹੈ ਸ਼ਾਹਬਾਜ਼ ਸਿੰਘ, ਉਸ ਨੂੰ ਕਹਿਣ ਕਿ ਉਹ ਆਪਣੀ ਜਾਨ ਬਚਾਉਣ ਲਈ ਮਜ਼ਹਬ ਬਦਲ ਲਏ। ਜਿਹੜਾ ਜਵਾਬ ਭਾਈ ਸੁਬੇਗ ਸਿੰਘ ਨੇ ਦਿੱਤਾ ਸੀ, ਮੈਂ ਅਕਸਰ ਹਰ ਸਮਾਗਮ, ਉਹ ਮੰਗਣੀ ਦਾ, ਕੁੜਮਾਈ ਜਿਸ ਦੇ ਲਈ ਲਫ਼ਜ਼ ਗੁਰਮਤ ਦਾ ਜਾਂ ਆਨੰਦ ਕਾਰਜ, ਮੈਂ ਇਹੀ ਦੁਹਰਾਉਂਦਾ ਹੁੰਦਾ ਕਿ ਇਹ ਲਫ਼ਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ, ਜੋ ਭਾਈ ਸੁਬੇਗ ਸਿੰਘ ਨੇ ਕਿਹਾ ਕਿ ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਤੇ ਜਦੋਂ ਸਿੱਖੀ ਦੀ ਪਰਖ ਦਾ ਵੇਲਾ ਹੈ ਤੇ ਅਸੀਂ ਆਪਣੀ ਕੁੱਲ ਦਾ, ਆਪਣੇ ਜਿਹੜਾ ਪਰਿਵਾਰ ਦੇ ਵਾਧੇ ਦਾ ਫਿਕਰ ਕਰੀਏ, ਇਹ ਸਿੱਖੀ ਨੂੰ ਕਲੰਕ ਹੈ। ਕਿਉਂਕਿ ਸਾਰੇ ਇਸ ਗੁਰੂ ਸਾਹਿਬ ਦੇ ਫਰਮਾਨ ਤੋਂ ਜਾਣੂ ਨੇ ਕਿ ਜਦੋਂ ਮਾਤਾ ਜੀ ਨੇ ਦੀਵਾਨ 'ਚ ਪੁੱਛਿਆ ਸੀ ਕਿ ਮੇਰੇ 4 ਸਾਹਿਬਜ਼ਾਦੇ ਅੱਜ ਦੀਵਾਨ ਦੇ ਵਿੱਚ ਨਜ਼ਰ ਨਹੀਂ ਆਉਂਦੇ, ਜਦੋਂ ਮਾਛੀਵਾੜੇ ਤੋਂ ਨਿਕਲ ਕੇ ਆਲਮਗੀਰ ਜਿਹੜਾ ਉਹ ਪਹਿਲੀ ਵਾਰ ਉਹਨਾਂ ਦਾ ਜਿਹੜਾ ਮਾਤਾ ਆਉਂਦੇ ਨੇ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਇਹਨਾਂ ਦੇ ਸਿਰ ਤੋਂ ਮੈਂ ਆਪਣੇ 4 ਪੁੱਤਰ, ਇਨ ਪੁੱਤਰਨ ਕੇ, ਇਹ ਮੇਰੇ ਪੁੱਤਰ ਪੁੱਤਰੀਆਂ, ਇਹਨਾਂ ਤੋਂ ਮੈਂ ਆਪਣੇ 4 ਪੁੱਤਰ ਕੁਰਬਾਨ ਕੀਤੇ ਨੇ, ਪਰ ਫਿਕਰ ਨਾ ਕਰ, ਜੇ 4 ਚਲੇ ਗਏ ਤਾਂ ਕੋਈ ਗੱਲ ਨਹੀਂ, ਉਹਨਾਂ ਨੇ ਇਹਨਾਂ ਹਜ਼ਾਰਾਂ ਨੂੰ ਜ਼ਿੰਦਗੀ ਦਿੱਤੀ। ਸੋ ਅਸੀਂ ਸਾਰੇ ਗ੍ਰਸਤੀ ਆਪਣੇ ਜੀਵਨ ਦੇ ਅੰਦਰ, ਬੱਚਾ ਬੱਚੀ ਦਾ ਜਨਮ ਹੁੰਦਾ ਹੈ, ਖੁਸ਼ੀ ਕਰਦੇ ਹਾਂ, ਮੰਗਣੀ ਹੁੰਦੀ ਹੈ, ਖੁਸ਼ੀ ਕਰਦੇ ਹਾਂ, ਆਨੰਦ ਕਾਰਜ ਹੁੰਦਾ ਹੈ, ਔਰ ਬਾਕੀ ਵੀ ਜੋ ਪਰਿਵਾਰਾਂ ਦੇ ਵਿੱਚ ਸਮਾਗਮ ਹੁੰਦੇ ਨੇ ਖੁਸ਼ੀ ਦੇ, ਲੇਕਿਨ ਇਸ ਗੱਲ ਦਾ ਧਿਆਨ ਰਹੇ, ਔਰ ਇਹੀ ਮੇਰਾ ਰਿਮਾਈਂਡਰ ਹੁੰਦਾ ਹੈ ਹਰ ਇਸ ਕਿਸਮ ਦੇ ਸਮਾਗਮ ਦੇ ਉੱਤੇ
ਕਿ ਇੱਕ ਸਾਡਾ ਸ਼ਖਸੀ ਜੀਵਨ ਹੈ, ਸਾਡਾ ਆਪਣਾ ਪਰਿਵਾਰ ਹੈ, ਬੱਚੇ ਬੱਚੀਆਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਨੂੰ ਚੰਗੀ ਤਾਲੀਮ ਦੇਣਾ। ਫਿਰ ਸਾਡੀ ਤਹਿਜ਼ੀਬ ਇਹ ਵੀ, ਕਿਉਂਕਿ ਵਿਆਹ ਸ਼ਾਦੀਆਂ ਜਦੋਂ ਤੱਕ ਨਹੀਂ ਹੁੰਦੀਆਂ ਮਾਪਿਓ ਨੂੰ ਫਿਕਰ ਹੁੰਦਾ ਹੈ ਕਿ ਵੀ ਅਜੇ ਬੱਚੇ ਸੈਟਲ ਨਹੀਂ ਹੋਏ, ਅੱਛਾ, ਇਹ ਵੀ ਜ਼ਿੰਮੇਵਾਰੀ ਹੁੰਦੀ ਹੈ। ਪਰ ਇੱਕ ਵੱਡਾ ਪੰਥਕ ਪਰਿਵਾਰ ਹੈ, ਔਰ ਉਸ ਪੰਥਕ ਪਰਿਵਾਰ ਦੀ ਅਰਦਾਸ ਵੀ ਅਸੀਂ ਅਕਾਲ ਪੁਰਖ ਅੱਗੇ 2 ਵੇਲੇ ਕਰਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਕਿ हे ਅਕਾਲ ਪੁਰਖ ਜਿੱਥੇ ਜਿੱਥੇ ਤੇਰਾ ਖਾਲਸਾ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉੱਥੇ ਤੁਹਾਡੀ ਰੱਖਿਆ ਹੋਏ, ਤੁਹਾਡੀ ਰਿਆਇਤ ਹੋਏ, ਕੰਸੈਸ਼ਨ ਹੋਏ। ਸੋ ਅਸੀਂ ਦਰਸ਼ਕਾਂ ਨੇ ਕੁਝ ਪਿਕਚਰਸ ਦੇਖੀਆਂ ਵੀ ਹੋਣਗੀਆਂ ਜਿਹੜੀਆਂ ਇਸ ਪਰਿਵਾਰਕ ਸਮਾਗਮ ਦੀਆਂ ਸਨ, ਔਰ ਅਸੀਂ ਦੋਨਾਂ ਪਰਿਵਾਰਾਂ ਨੂੰ ਹੀ ਮੁਬਾਰਕਬਾਦ ਦਿੰਦੇ ਹਾਂ, ਔਰ ਖਾਸ ਤੌਰ ਤੇ ਬੇਟਾ ਜਸਪ੍ਰੀਤ ਸਿੰਘ, ਬੱਚੀ ਪਰਮਵੀਰ ਕੌਰ, ਉਹਨਾਂ ਦੀ ਖੁਸ਼ਹਾਲ ਜ਼ਿੰਦਗੀ, ਉਹ ਆਨੰਦ ਕਾਰਜ ਉਹਨਾਂ ਦੇ ਸ਼ਾਇਦ ਈਅਰ ਐਂਡ ਨਵੰਬਰ 'ਚ ਪਲਾਨ ਕਰ ਰਹੇ ਨੇ, ਔਰ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਵਾਧਾ ਹੁੰਦਾ ਹੈ ਪਰਿਵਾਰ ਦੇ ਵਿੱਚ, ਇੱਕ ਜੀ ਹੋਰ ਆਉਂਦਾ ਹੈ, ਤੇ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਭਾਈ ਦੋਵੇਂ ਹੀ ਪਾਸੇ ਪੰਥਕ ਪਿੜਦੇ ਨੇ ਅੱਗੋਂ, ਜਿਨ੍ਹਾਂ ਨੇ ਜੀਵਨ ਸ਼ੁਰੂ ਕਰਨਾ ਹੈ। ਇਹ ਵੀ ਸਾਡੇ ਖਾਲਸਾ ਪੰਥ ਦੇ ਸਿਪਾਹ ਸਲਾਰ ਨੇ, ਖਾਲਿਸਤਾਨ ਦੇ ਜਿਹੜੇ ਨੇ ਉਹ ਝੰਡਾ ਬਰਦਾਰ ਬਣਨਗੇ। ਸੋ ਅਸੀਂ ਦੋਨਾਂ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦੇ। ਇਸੇ ਤਰ੍ਹਾਂ ਅਸੀਂ ਜਦੋਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਰਦਾਰ ਪ੍ਰਿਤਪਾਲ ਸਿੰਘ ਜੀ ਦਾ ਜ਼ਿਕਰ ਕਰ ਰਹੇ, ਇਹ ਵੀ ਉਸੇ ਸਮਾਗਮ ਤੇ ਹੀ ਆਏ ਹੋਏ ਸਨ, ਔਰ ਇਹ ਹਮੇਸ਼ਾ ਹੀ, ਔਰ ਇਹ ਨਹੀਂ ਇਹਨਾਂ ਦੇ ਪਿਤਾ ਜੀ ਮਾਤਾ ਜੀ ਜਿਨ੍ਹਾਂ ਨੂੰ ਅਸੀਂ ਬਾਪੂ ਜੀ ਕਹਿੰਦੇ ਸੀ, ਬੇਬੇ ਜੀ, ਉਹ ਵੀ ਇੰਨੀ ਇੱਕ ਡੈਡੀਕੇਸ਼ਨ ਨਾਲ ਔਰ ਪੰਥ ਪਿਆਰ ਦੇ ਵਿੱਚ ਗੁੜੁੰਦ, ਔਰ ਇਹ ਅੱਗੋਂ ਉਹਨਾਂ ਦੇ ਵਾਰਸ ਨੇ। ਬੇਸ਼ੱਕ ਫੈਮਿਲੀ ਟ੍ਰੈਜਡੀਜ਼ ਹੁੰਦੀਆਂ, ਪਿੱਛੇ ਉਹਨਾਂ ਦੇ ਨੌਜਵਾਨ ਬੇਟਾ ਪੰਜਾਬ ਗਏ, ਚੜ੍ਹਾਈ ਕਰ ਗਏ, ਜਿੱਥੇ ਉਹਨਾਂ ਦੇ ਬੱਚਿਆਂ ਦੀ ਔਰ ਉਹਨਾਂ ਦੀ ਪਰਵਰਿਸ਼ ਕਰ ਰਹੇ ਨੇ। ਉੱਥੇ ਉਹਨਾਂ ਦਾ ਗੁਰਬਾਣੀ ਨਾਲ ਜੁੜੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਕਦਰ ਉਹ ਜਿੰਨੇ ਡੂੰਘੇ ਉਤਰੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਐਵੇਂ ਹੀ ਲੱਗਦਾ ਤੁਸੀਂ ਕਿਸੇ ਬੜੇ ਰੱਬ ਨਾਲ ਜੁੜੇ ਹੋਏ ਫਕੀਰ ਨਾਲ ਗੱਲ ਕਰ ਰਹੇ ਹੋ। ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਨੇ, ਔਰ ਇਸ ਵਾਰ ਵੀ ਉਹਨਾਂ ਨੇ ਕਿਹਾ ਵੀ ਮੇਰਾ ਜੀ ਕਰਦਾ ਵੀ ਮੈਂ ਜਿੱਥੇ ਵੀ ਹੋਵਾਂ ਮੈਂ ਤਾਂ ਕਰਾਂਗਾ ਹੀ, ਵੀ ਵੱਧ ਤੋਂ ਵੱਧ ਮੈਂ ਆਪਣੇ ਲੋਕਾਂ ਨੂੰ TV 84 ਦੇ ਨਾਲ ਜੋੜਾਂ। ਸੋ ਉਹਨਾਂ ਦੀ ਜਿਹੜੀ ਦਿੱਤੀ ਮਾਇਆ ਹੈ ਉਸ ਨੂੰ ਅਸੀਂ ਅੱਜ ਦੀ ਸਪਾਂਸਰਸ਼ਿਪ ਦੇ ਤੌਰ ਤੇ ਹੀ ਲੈ ਰਹੇ, ਕਿਉਂਕਿ ਉਹ ਹਮੇਸ਼ਾ ਹੀ ਬੜੇ ਖੁੱਲੇ ਦਿਲ ਦੇ ਨਾਲ TV 84 ਦੀ ਹਮਾਇਤ 'ਚ ਹੁੰਦੇ ਨੇ। ਫਿਰ ਅਸੀਂ ਕਿਉਂਕਿ ਸੈਚਰਡੇ ਦਾ ਇਹ ਸਮਾਗਮ ਸੀ, ਸੰਡੇ ਅਸੀਂ ਇੰਡੀਆਨਾ ਦੇ ਵਿੱਚ ਸਾਊਥ ਬੈਂਡ ਆਏ, ਵੀਰ ਭੋਲਾ ਸਿੰਘ, ਉਹਨਾਂ ਦਾ ਸਮੁੱਚਾ ਪਰਿਵਾਰ, ਜਿਨ੍ਹਾਂ ਦਾ ਬੜਾ, ਜਿੱਥੇ ਉਹ ਸਫਲ ਕਾਰੋਬਾਰੀ ਨੇ, ਉੱਥੇ ਬੜਾ ਹੀ ਖੂਬਸੂਰਤ ਉਹਨਾਂ ਨੇ ਘਰ, ਕਿਲ੍ਹਾ ਨੁਮਾ ਘਰ ਹੈ ਵੱਡਾ, ਸਾਰੇ ਭਰਾ ਇਕੱਠੇ ਨੇ, ਔਰ ਉਹਨਾਂ ਨੇ ਪੂਰਾ ਜਿਹੜਾ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆ ਗਏ ਹੋ। ਬਾਹਰ ਉਹਨਾਂ ਨੇ ਖੇਤੀਬਾੜੀ ਵੀ ਹੈ, ਹਰ ਕਿਸਮ ਦੀ ਸਬਜ਼ੀ ਲਾਈ ਹੋਈ ਹੈ, ਔਰ ਮੋਰ ਵੀ, ਔਰ ਕੁਦਰਤੀ ਜਾਰਜੀਆ ਐਟਲਾਂਟਾ ਤੋਂ ਵੀਰ ਕੁਲਦੀਪ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਆਪਣੇ ਦੋਨੋਂ ਬੱਚਿਆਂ ਦੇ ਨਾਲ, ਪਹਿਰ ਕੌਰ ਔਰ ਤੇਜਸ ਸਿੰਘ ਜਿਹੜਾ ਉਹ ਆਏ ਹੋਏ ਸੀ, ਔਰ ਬੱਚਿਆਂ ਲਈ ਤਾਂ ਮੋਰ ਹੈ, ਫਿਰ ਬੱਕਰੀਆਂ ਰੱਖੀਆਂ ਹੋਈਆਂ ਨੇ, ਕੁਦਰਤੀ ਉਸੇ ਸਵੇਰ ਬੱਕਰੀ ਨੇ ਮੀਮਣਾ ਦਿੱਤਾ, ਤੇ ਉਹ ਬੱਚਿਆਂ ਦੇ ਲਈ ਤਾਂ ਉਹ ਜਾ ਕੇ ਦੇਖਣ ਵੀ ਦੁੱਧ ਕਿਵੇਂ ਪਿਆ ਰਹੀ ਹੈ ਔਰ ਦੂਸਰਾ ਕਿਵੇਂ, ਔਰ ਨਾਲ ਦੀ ਨਾਲ ਉਹਨਾਂ ਨੇ ਪੂਰਾ ਜਿਹੜਾ ਉਹ ਇੱਕ ਆਦਰਸ਼ ਘਰ ਹੈ। ਔਰ TV 84 ਲਈ ਉਹ ਹਮੇਸ਼ਾ ਹੀ ਉਹ ਸਿਰਫ ਇਹ ਕਹਿੰਦੇ ਹੁੰਦੇ ਨੇ ਵੀ ਤੁਹਾਨੂੰ ਜਦੋਂ ਕਦੇ ਵੈਸੇ ਵੀ ਲੱਗੇ ਅਸੀਂ ਜੋ ਸਾਡੀ ਕਮਿਟਮੈਂਟ ਤਾਂ ਅਸੀਂ ਕਰਾਂਗੇ ਹੀ, ਬਸ ਇੱਕ ਫੋਨ ਕਾਲ ਕਰ ਦੇਣਾ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਵੀਰ, ਉਹਨਾਂ ਦਾ ਆਪਣਾ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਹੈ। ਜ਼ਿਲ੍ਹਾ ਕਪੂਰਥਲਾ ਨਾਲ ਉਹਨਾਂ ਦਾ ਸੰਬੰਧ ਹੈ, ਉਹਨਾਂ ਦੇ ਅੱਗੋਂ ਦੋਨੋਂ ਬੇਟੇ ਵੀ ਜਿਹੜੇ ਨੇ ਸਿੱਖੀ ਸਰੂਪ 'ਚ, ਔਰ ਉਹ ਆਪਣੇ ਫੀਲਡਸ ਦੇ ਵਿੱਚ ਜਿਹੜੇ ਨੇ ਐਜ਼ ਅ ਸਪੋਰਟਸਮੈਨ, ਰੈਸਲਿੰਗ ਦੇ ਵਿੱਚ ਦੂਸਰਾ, ਔਰ ਹੁਣ ਤਾਂ ਗਾਇਕੀ ਦੇ ਫੀਲਡ 'ਚ ਵੀ ਨੇ। ਸੋ ਇਹ ਚੰਗਾ ਲੱਗਦਾ ਜਦੋਂ ਤੁਸੀਂ ਅਗਲੀ ਜਨਰੇਸ਼ਨ ਨੂੰ ਵੀ ਦੇਖਦੇ ਹੋ ਕਿ ਕਿਵੇਂ ਉਹ ਰਿਸਪੈਕਟਫੁਲ ਹੁੰਦੇ ਨੇ, ਕਿਵੇਂ ਵੈਲਿਊਜ਼ ਨਾਲ ਜੁੜੇ ਹੁੰਦੇ ਨੇ। ਔਰ ਫਿਰ ਅਸੀਂ ਜਿਹੜਾ ਸੰਡੇ ਨਾਈਟ ਡਿਟਰੋਇਟ ਆਏ ਆਪਣੇ ਵੀਰ ਦਲਜੀਤ ਸਿੰਘ ਹੋਰਾਂ ਕੋਲ, ਕਿਉਂਕਿ ਮੰਡੇ ਮਾਰਨਿੰਗ ਅਸੀਂ ਡਿਟਰੋਇਟ ਤੋਂ ਫਲਾਈ ਕਰਨਾ ਸੀ, ਔਰ ਉੱਥੇ ਵੀ ਜਿਹੜਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਨੇ, ਮਾਸਟਰਸ PhD ਕੀਤੀ ਹੋਈ ਹੈ,
ਔਰ TV 84 ਦੇ ਵਿਊਅਰ ਵੀ ਨੇ, ਹਮਾਇ ਜਿਹੜੇ ਨੇ ਸਾਡੇ ਸਪੋਰਟਰ ਵੀ ਨੇ। ਅੱਛਾ। ਔਰ ਜ਼ਾਹਰ ਹੈ ਜਿਹੜਾ ਲੇਟੈਸਟ ਵਾਕਿਆ ਰਿਪੁਦਮਨ ਸਿੰਘ ਮਲਕ ਹੋਰਾਂ ਦੇ ਕਤਲ ਦਾ ਹੋਇਆ, ਉਹੀ ਅੱਜ ਕੱਲ੍ਹ ਹਰ ਥਾਂ ਤੇ ਪੰਥਕ ਸਭਾ 'ਚ ਚਰਚਾ ਦਾ ਵਿਸ਼ਾ ਵੀ ਹੈ। ਔਰ ਮੈਂ ਉਹਨਾਂ ਨੂੰ ਜ਼ਿਕਰ ਕੀਤਾ ਕਿ ਵੀ ਇਹ ਇੰਡੀਅਨ ਏਜੰਸੀਆਂ ਕਿਵੇਂ ਆਪਣੇ ਕੋਵਰਟ ਆਪਰੇਸ਼ਨ ਕਰਦੀਆਂ ਨੇ ਔਰ ਕਿਵੇਂ 1980 ਤੋਂ ਉਹਨਾਂ ਨੇ ਕੈਨੇਡਾ ਦੇ ਵਿੱਚ ਇਸ ਆਪਰੇਸ਼ਨ ਨੂੰ ਕੀਤਾ ਵੀ ਇਸ ਦਾ ਜ਼ਿਕਰ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਦੋ ਪ੍ਰੋਮੀਨੈਂਟ ਜਿਹੜੇ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਰਿਪੋਰਟਰ ਸੀ, ਜ਼ੋਹੇਰ ਕਸ਼ਮੀਰੀ ਔਰ ਬ੍ਰਾਇਨ ਮੈਕੈਂਡਰਿਊ। ਮੈਂ ਸਿਰਫ ਜਿਹੜਾ ਮੈਕੈਂਡਰਿਊ ਹੀ ਲਫ਼ਜ਼ ਕਹਿੰਦਾ ਰਿਹਾ, ਫੁੱਲ ਨੇਮ ਬ੍ਰਾਇਨ ਹੈ ਉਹਨਾਂ ਦਾ ਫਸਟ ਨੇਮ। ਔਰ ਮੈਂ ਕਿਹਾ ਕਿ ਵੀ ਉਹਨਾਂ ਦਾ, ਉਹ ਕਹਿਣ ਲੱਗੇ ਜੀ ਮੈਂ ਉਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੈ। ਮੈਂ ਕਿਹਾ ਜੀ ਤੁਹਾਡੇ ਕੋਲ ਹੈ? ਮੈਂ ਕਿਹਾ ਮੇਰਾ ਤਾਂ ਸਾਰਾ ਕਿਤਾਬਾਂ ਦਾ ਖਜ਼ਾਨਾ ਵਾਸ਼ਿੰਗਟਨ DC ਪਿਆ ਉਹ। ਸੋ ਅਸੀਂ ਵੈਸੇ ਉਹ ਕੀਤੀ ਤਾਂ ਹਕਾਮਤ ਹੀ ਹੈ। ਉਹਨਾਂ ਨੂੰ ਮੈਂ ਕਿਹਾ ਜੀ ਦੇ ਦਿਓ ਇਹ ਕਿਤਾਬ ਇੱਕ ਵਾਰ। ਫਿਰ ਮੈਂ ਕਿਹਾ ਵੀ ਮੈਂ ਪਹਿਲਾਂ ਪੜ੍ਹੀ ਹੋਈ ਹੈ ਪਰ ਮੈਂ ਆਪਣੇ ਵਿਊਅਰਸ ਨਾਲ, ਕਿਉਂਕਿ ਇਹਦਾ ਹਵਾਲਾ ਅਸੀਂ ਆਪਣੇ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਦਿੱਤਾ ਸੀ ਡਿਸਕਸ਼ਨ 'ਚ, ਔਰ ਮੈਂ ਅਕਸਰ ਦਿੰਦਾ ਔਰ ਇਸ 'ਚੋਂ ਮੈਂ ਜਿਹੜੇ ਰੈਲੇਵੈਂਟ ਪਾਰਟ ਨੇ ਉਹ ਡਿਸਕਸ ਵੀ ਕਰਾਂਗਾ ਆਉਣ ਵਾਲੇ ਦਿਨਾਂ 'ਚ। ਔਰ ਉਹਨਾਂ ਨੇ ਵੀ ਬੜੇ ਜਿਹੜਾ ਖੁੱਲ੍ਹੇ ਦਿਲ ਦੇ ਨਾਲ ਦੇ ਦਿੱਤੀ। ਹਾਲਾਂਕਿ ਮੈਂ ਮਨ 'ਚ ਸੋਚ ਰਿਹਾ ਸੀ ਵੀ ਕਿਸੇ ਬੜੇ ਸਿਆਣੇ ਬੰਦੇ ਨੇ ਕਿਹਾ ਵੀ ਕਦੇ ਵੀ ਆਪਣੀ ਕਿਤਾਬ ਕਿਸੇ ਨੂੰ ਉਧਾਰ ਨਾ ਦਿਓ, ਕਿਉਂਕਿ ਜਿੰਨੀਆਂ ਕਿਤਾਬਾਂ ਮੇਰੀ ਲਾਇਬ੍ਰੇਰੀ 'ਚ ਨੇ ਮੈਂ ਸਾਰੀਆਂ ਉਧਾਰ ਹੀ ਮੰਗੀਆਂ ਹੋਈਆਂ। ਸੋ ਹੁਣ ਅਸੀਂ ਉਹਨਾਂ ਤੋਂ ਉਹ ਸੌਫਟ ਟਾਰਗੇਟ ਲਿਆਏ ਵੀ ਹੈ ਔਰ ਉਸ ਦਾ ਮੈਂ ਜ਼ਿਕਰ ਵੀ ਕਰਾਂਗਾ, ਕਿਉਂਕਿ ਸਾਡਾ ਓਪਨਿੰਗ ਟੌਪਿਕ ਇਸ ਦੇ ਨਾਲ ਹੀ ਸੰਬੰਧਿਤ ਹੈ। ਜਿਹੜੀ ਘਟਨਾਕ੍ਰਮ ਦਾ ਅਸੀਂ ਥਰਸਡੇ ਦੇ ਸ਼ੋਅ 'ਚ ਵੀ ਜਦੋਂ ਤੁਸੀਂ ਸ਼ੋਅ ਕੀਤਾ ਫਰਾਈਡੇ ਤਾਂ ਅਮਰਵੀਰ ਸਿੰਘ ਹੋਰਾਂ ਨਾਲ ਡਿਸਕਸ਼ਨ ਸੀ ਜਿਹੜੀ, ਔਰ ਸਾਰੀ ਡੇਢ ਘੰਟੇ ਦੀ ਡਿਸਕਸ਼ਨ ਇਸ ਦੇ ਉੱਤੇ ਫੋਕਸ ਸੀ। ਔਰ ਮੈਂ ਰਿਪੀਟਡਲੀ ਜਦੋਂ ਇਹ ਕਹਿੰਦਾ ਹੈ ਕਿ ਭਾਈ ਕਿਵੇਂ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ, ਉਹ ਕਿਵੇਂ ਇਨਫਲੂਐਂਸ਼ੀਅਲ ਕਿਸੇ ਬੰਦੇ ਨੂੰ ਹੀ ਜਿਹੜਾ ਹੈ ਉਹ ਰਿਕਰੂਟ ਕਰਦੇ ਨੇ, ਉਸ ਨੂੰ ਕਈ ਵਾਰ ਉਸ ਦਾ ਐਮੋਸ਼ਨਲ ਪਾਰਟ ਬਲੈਕਮੇਲ ਕੀਤਾ ਜਾਂਦਾ ਹੈ, ਕਈ ਵਾਰ ਕੋਈ ਫਾਈਨੈਂਸ਼ੀਅਲ ਜਿਹੜੀ ਘਾਟ ਹੋਏ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਹੈ, ਕਈ ਹਾਲਤਾਂ 'ਚ ਜਿਹਨੂੰ ਹਨੀ ਟਰੈਪ ਕਿਹਾ ਜਾਂਦਾ ਹੈ, ਕਿਸੇ ਦੀ ਇਖਲਾਕੀ ਕਮਜ਼ੋਰੀ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਔਰ ਬਹੁਤ ਵਾਰ ਉਹਨਾਂ ਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਉਹ ਕਿੱਧਰ ਨੂੰ ਜਾ ਰਹੇ ਨੇ, ਤੇ ਵਾਂਸ ਇਹ ਹੁੰਦਾ ਫਿਰ ਉਹ ਬਲੈਕਮੇਲ ਵੀ ਹੁੰਦੇ ਨੇ। ਇਵੈਂਚੁਅਲੀ ਕੁਛ ਹਾਲਤਾਂ 'ਚ ਜਿਹੜੇ ਛੋਟੇ ਮੋਟੇ ਰੋਲ ਵਾਲੇ ਨੇ ਉਹਨਾਂ ਨੂੰ ਵੈਸੇ ਡੰਪ ਕਰ ਦਿੰਦੇ ਨੇ, ਜਿਹੜੇ ਹੋਰ ਵੱਡੇ ਲੈਵਲ 'ਤੇ ਨੇ ਉਹਨਾਂ ਨੂੰ ਫਿਰ ਉਹ ਐਲੀਮੀਨੇਟ ਵੀ ਕਰ ਦਿੰਦੇ ਨੇ, ਜਾਂ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਜਿਹੜਾ ਉਹ ਇਸਤੇਮਾਲ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ। ਸੋ ਅਸੀਂ ਆਲਰੇਡੀ ਕਿਉਂਕਿ ਇਸ ਇਸ਼ੂ ਦੇ ਉੱਤੇ 2 ਦਿਨ ਡਿਸਕਸ ਕੀਤਾ ਹੋਇਆ ਹੈ, ਸੋ ਮੈਂ ਰਿਪੁਦਮਨ ਸਿੰਘ ਮਲਕ ਹੋਰਾਂ ਦੀ ਸ਼ਖਸੀਅਤ ਬਾਰੇ ਤਾਂ ਹੁਣ ਜ਼ਿਆਦਾ ਨਹੀਂ ਕੁਝ ਕਹਾਂਗਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ 3-4 ਦਿਨਾਂ ਦੇ ਵਿੱਚ ਜਿਵੇਂ ਇੰਡੀਅਨ ਮੀਡੀਆ ਨੇ ਨੈਰੇਟਿਵ ਬਣਾਇਆ ਸਿਰਜਿਆ, ਕਿਉਂਕਿ ਮੈਨੂੰ ਪਹਿਲੇ ਦਿਨ ਹੀ ਜਦੋਂ ਇਹ ਥਰਸਡੇ ਦੀ ਘਟਨਾ ਪਤਾ ਲੱਗੀ ਔਰ ਅਸੀਂ ਡਿਸਕਸ ਕੀਤਾ, ਮੈਨੂੰ ਇਹ ਅੰਦਾਜ਼ਾ ਸੀ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਲੈ ਕੇ ਜਾਣਗੇ, ਕਿਵੇਂ ਸੋਸ਼ਲ ਮੀਡੀਆ 'ਤੇ ਫੇਕ ਆਈਡੀਜ਼ ਰਾਹੀਂ ਵੀ ਇਹ ਸਾਰੀ ਖੇਡ ਨੂੰ ਖੇਡਿਆ ਗਿਆ। ਔਰ ਅਨਫੋਰਚੂਨੇਟਲੀ ਸਾਡੇ ਕੁਝ ਭਾਵੁਕ ਵੀਰ, ਬਹੁਤ ਸਾਰੇ ਜਿਹੜੇ ਸਾਡੇ ਸੋਸ਼ਲ ਮੀਡੀਆ 'ਤੇ ਵੀਰ ਨੇ, ਪੰਥਕ ਐਕਟਿਵਿਸਟ ਵੀ ਔਰ ਚੇਤਨ ਸਿੱਖ ਵੀ, ਉਹਨਾਂ ਨੇ ਬਹੁਤ ਜਿਹੜਾ ਰਿਸਟ੍ਰੇਨ ਦਾ ਮੁਜ਼ਾਹਰਾ ਕੀਤਾ, ਬਹੁਤ ਕਾਬੂ ਰੱਖਿਆ, ਔਰ ਇਸ ਲਈ ਉਹਨਾਂ ਨੇ ਭਾਰਤੀ ਮੀਡੀਆ ਨੂੰ ਖੁੰਡਾ ਵੀ ਕੀਤਾ। ਇਹ ਵੱਖਰੀ ਗੱਲ ਹੈ ਕਿ ਵੀ ਇਧਰ ਡਿਬੇਟ ਜਦੋਂ ਇਹ ਚੱਲ ਰਹੀ ਸੀ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਕਿ ਵੀ ਉਹ ਸ਼ਹੀਦ ਹੈ ਜਾਂ ਨਹੀਂ ਹੈ, ਦਹਿਸ਼ਤਗਰਦ ਹੈ ਕਿ ਕੀ ਹੈ, ਉਹ ਡਿਬੇਟ ਜਿਹੜੀ ਹੈ ਆਪਣੇ ਤੌਰ 'ਤੇ ਜਿਹੜੀ ਹੈ ਉਹ ਸ਼ੁਰੂ ਹੋਈ। ਹਾਲਾਂਕਿ ਜਿਵੇਂ ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਲਿਖਿਆ ਕਿ ਵੀ ਇਹ ਇੱਕ ਡਾਈਵਰਜਨਰੀ ਚੰਗਾ ਟੈਕਟਿਕ ਸੀ ਕਿ ਵੀ ਸਾਡੇ ਹੀਰੋ ਕੌਣ ਨੇ ਉਹ ਤੁਸੀਂ ਡਿਸਾਈਡ ਨਹੀਂ ਕਰੋਗੇ ਦਿੱਲੀ ਵਾਲੇ, ਸਿੱਖ ਕੌਮ ਡਿਸਾਈਡ ਕਰੇਗੀ ਕਿ ਵੀ ਸਾਡੇ ਆਈਕਨ ਕੀ ਨੇ। ਔਰ ਸੋਸ਼ਲ ਮੀਡੀਆ 'ਤੇ ਇਹ ਵੀ ਇਸ ਦੇ ਉੱਤੇ ਰਿਹਾ। ਹਾਲਾਂਕਿ ਸਾਡੀ ਉਸ 'ਤੇ ਜੋ ਵੀ ਟੇਕ ਆ ਅਸੀਂ ਉਹਨੂੰ ਇਸ ਡਿਸਕਸ਼ਨ ਦੇ ਨਾਲ ਨਹੀਂ ਜੋੜਨਾ ਚਾਹੁੰਦੇ। ਮੈਂ ਸਮਝਦਾ ਵੀ ਕੁਛ ਚੀਜ਼ਾਂ ਦੀ ਆਪਣੀ ਕਿਸਮ ਦੀ ਟਾਈਮਿੰਗ ਹੁੰਦੀ ਹੈ, ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਜੇ ਤੱਕ ਕੋਈ ਇਸ ਕਿਸਮ ਦਾ ਐਸਾ ਤਾਂ ਨਹੀਂ ਹੋਇਆ ਕਿ ਵੀ ਕਿਸੇ ਨੇ ਅੱਗੇ ਵੱਧ ਕੇ ਸਿੱਖ ਕੌਮ ਜਾਂ ਜਿਹੜੀਆਂ ਨੌਨ ਜਥੇਬੰਦੀਆਂ ਨੇ ਉਹਨਾਂ 'ਚੋਂ ਕੋਈ ਇਸ ਕਿਸਮ ਦੀ ਗੱਲ ਕੀਤੀ ਹੋਏ ਜਿਹੜਾ ਲੇਕਿਨ ਉਹਨਾਂ ਨੇ ਜੋ ਚਰਨ ਕਰਨਾ ਹੈ
ਭਾਰਤੀ ਏਜੰਸੀਆਂ ਜਾਂ ਉਹਨਾਂ ਦੇ ਜ਼ਰਖਰੀਦ ਮੀਡੀਆ ਨੇ ਜਾਂ ਉਹਨਾਂ ਦੇ ਦੁਮਛੱਲੇ ਜਿਨ੍ਹਾਂ ਦਾ ਆਪਣਾ ਹਾਲ ਇਹੀ ਹੁੰਦਾ ਹੈ ਕਿ ਭਾਈ ਉਹਨਾਂ ਚੋਂ ਹਰ ਕੋਈ ਕਿਤੇ ਨਾ ਕਿਤੇ ਜਿਹੜਾ ਹੈ ਉਸਨੇ ਆਪਣਾ ਈਮਾਨ ਵੇਚਿਆ ਹੋਇਆ। ਸੋ ਇਸ ਸਭ ਦੇ ਚਲਦੇ ਆ ਜਿਹੜਾ ਬੜਾ ਰੈਸਟ੍ਰੇਨਡ ਰਿਐਕਸ਼ਨ ਰਿਹਾ। ਅਸੀਂ ਇਸ ਦੇ ਉੱਤੇ ਤਸੱਲੀ ਦਾ ਇਜ਼ਹਾਰ ਵੀ ਕਰਦੇ ਹਾਂ, ਪਰ ਇਹ ਲਗਾਤਾਰਤਾ ਦੇ ਨਾਲ ਇੱਕ ਤਾਂ ਜਿਵੇਂ ਜਿਹੜਾ ਲੈਟਰ ਰਿਪੁਦਮਨ ਸਿੰਘ ਮਲਿਕ ਹੋਰਾਂ ਨੇ ਮੋਦੀ ਨੂੰ ਲਿਖਿਆ ਕਿ ਤਾਰੀਫ ਕੀਤੀ ਉਸ ਦੀ ਹਿੰਦੂਤਵਾ ਨੀਤੀਆਂ ਦੀ, ਬਾਲ ਦਿਵਸ ਜਿਹੜਾ ਉਹਨੇ ਐਲਾਨਿਆ ਸੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੇ ਹਵਾਲੇ ਨਾਲ ਉਦੋਂ ਚਿੱਠੀ ਲਿਖੀ ਔਰ ਸਿੱਖਾਂ ਨੂੰ ਵੀ ਇਹ ਅਪੀਲ ਕੀਤੀ ਸੀ ਜੀ ਐਵੇਂ ਵਿਰੋਧ ਨਾ ਕਰੋ, ਮੋਦੀ ਤਾਂ ਸਿੱਖਾਂ ਦਾ ਦੋਸਤ ਹੈ। ਹੁਣ ਉਸ ਲੈਟਰ ਨੂੰ ਬਾਰ-ਬਾਰ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈ ਇਹ ਦੱਸਣ ਦੇ ਲਈ ਕਿ ਵੀ ਇਸ ਲੈਟਰ ਕਰਕੇ ਖਾਲਿਸਤਾਨੀ ਜਿਹੜੇ ਨੇ ਉਹ ਬੜੇ ਅਪਸੈਟ ਸੀ ਔਰ ਇਹ ਇਨਡਾਇਰੈਕਟ ਅਜੇ ਤਾਂ ਇਨਵੈਸਟੀਗੇਸ਼ਨ ਚੋਂ ਕੀ ਨਿਕਲਦਾ ਕੀ ਨਹੀਂ ਉਹ ਉਹਦੇ ਤੇ ਡਿਪੈਂਡ ਕਰੇਗਾ। ਜੋ ਵੀ ਫਾਈਨਲੀ ਅਜੇ ਤੱਕ ਤਾਂ ਕੋਈ ਐਸੀ ਬਰੀਫਿੰਗ ਨਹੀਂ ਆਈ ਕਿ ਇਹਦੇ ਲਈ ਕੀ ਮੋਟਿਵ ਨੇ ਔਰ ਹਾਲਾਂ ਪੁਲਿਸ ਨੇ ਵੀ ਕਿਹਾ ਕਿ ਮਲਟੀਪਲ ਮੋਟਿਵਸ ਇਸ ਦੇ ਪਿੱਛੇ ਹੋ ਸਕਦੇ ਨੇ। ਕੁਝ ਮੀਡੀਆ ਨੇ ਇਹ ਵੀ ਕਿਹਾ ਕਿ ਭਾਈ ਕਿਉਂਕਿ ਉਹ ਇੱਕ ਕਾਰੋਬਾਰੀ ਤੌਰ ਦੇ ਉੱਤੇ ਵੀ ਕਈ ਜਿਹੜੇ ਨੇ ਉਹ ਪਰਸਨਲ ਝਗੜੇ ਵੀ ਹੁੰਦੇ ਨੇ, ਕਈ ਉਹਦੇ ਕੰਟੈਂਡਰ ਹੋ ਸਕਦੇ ਨੇ ਇਸ ਕਿਸਮ ਦਾ ਕਾਰਾ ਕਰਨ ਲਈ। ਲੇਕਿਨ ਇਹ ਖੇਡ ਕਿਵੇਂ ਜਿਹੜੀ ਕਿ ਰਿਪੁਦਮਨ ਸਿੰਘ ਮਲਿਕ ਤੱਕ ਪਹੁੰਚਦੀ ਹੈ, ਇਹ ਕਿਵੇਂ ਸੌਫਟ ਟਾਰਗੇਟ ਸਿੱਖਾਂ ਨੂੰ ਬਣਾ ਕੇ ਖੇਡੀ ਗਈ, ਇਸ ਗੱਲ ਦਾ ਧਿਆਨ ਰਹੇ ਕਿ ਅਕਸਰ ਅਸੀਂ ਇਹਦਾ ਜ਼ਿਕਰ ਵੀ ਕੀਤਾ ਸੀ ਕਿ ਇੰਟੈਲੀਜੈਂਸ ਏਜੰਸੀਆਂ ਜਾਂ ਮਿਲੀਟੈਂਸੀ ਜਾਂ ਮਿਲਟਰੀ ਟਾਰਗੇਟ ਦੇ ਤੌਰ ਤੇ ਸੌਫਟ ਟਾਰਗੇਟ ਉਹਨੂੰ ਹੀ ਕਿਹਾ ਜਾਂਦਾ ਹੈ ਜਿੱਥੇ ਆਸਾਨੀ ਦੇ ਨਾਲ ਤੁਸੀਂ ਜਿਹੜਾ ਉਹ ਪੈਨੀਟ੍ਰੇਟ ਕਰ ਸਕੋ, ਜਾ ਸਕੋ ਜਾਂ ਅਟੈਕ ਕਰ ਸਕੋ ਔਰ ਉਸ ਚੋਂ ਆਪਣਾ ਤੁਸੀਂ ਮਕਸਦ ਹਾਸਲ ਕਰੋ। ਹੁਣ ਇਹ ਸਾਰੇ ਦੇ ਉੱਤੇ ਜਿਹੜੀ ਲਿਖਤਾਂ ਦੇ ਵਿੱਚ ਖਾਸ ਤੌਰ ਤੇ ਮੈਂ ਉਹਨਾਂ ਨੂੰ ਐਡਮਾਇਰ ਵੀ ਕਰਦਾ ਹਾਂ। ਗੁਰਪ੍ਰੀਤ ਸਿੰਘ ਇਹ ਕਾਲਮਨਿਸਟ ਵੀ ਨੇ, ਰੈਗੂਲਰ ਲਿਖਦੇ ਨੇ ਜਾਰਜੀਆ ਸਟ੍ਰੇਟ ਪਬਲੀਕੇਸ਼ਨ ਦੇ ਵਿੱਚ। ਉਹਨਾਂ ਨੇ ਜਿਹੜਾ 15 ਜੁਲਾਈ ਨੂੰ ਆਪਣਾ ਜਿਹੜਾ ਲੇਖ ਇਸ ਤੇ ਲਿਖਿਆ, ਉਹਦਾ ਉਹਨਾਂ ਨੇ ਹੈਡਲਾਈਨ ਇਹ ਦਿੱਤੀ ਸੀ ਕਿ ਲੈਟਸ ਨਾਟ ਮੇਕ ਏ ਫਾਲਸ ਹੀਰੋ ਆਊਟ ਆਫ ਰਿਪੁਦਮਨ ਸਿੰਘ ਮਲਿਕ। ਕਿਉਂਕਿ ਇੱਕਦਮ ਦੋਨੋਂ ਹੀ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਖਾਸ ਤੌਰ ਤੇ ਸਰਕਾਰੀ ਧਿਰ ਉਹਨਾਂ ਨੂੰ ਜਿਵੇਂ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਉਹ ਇੰਡੀਆ ਮੇਨ ਸਟ੍ਰੀਮ ਦੇ ਨਾਲ ਆ ਗਏ ਸੀ, ਦੇਸ਼ ਭਗਤ ਬਣ ਗਏ ਸੀ ਔਰ ਉਹਨਾਂ ਨੂੰ ਦੂਜੀਆਂ ਧਿਰਾਂ ਨੇ ਜਿਹੜੀਆਂ ਇੰਡੀਆ ਦੀ ਸਲਾਮਤੀ ਨਹੀਂ ਚਾਹੁੰਦੀਆਂ ਉਹਨਾਂ ਨੇ ਜਿਹੜਾ ਇਸ ਕਿਸਮ ਦਾ ਕਾਰਾ ਕੀਤਾ। ਸੋ ਇਹਦੇ 'ਚ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਕਿ ਵੀ ਕਿਵੇਂ ਮੈਂ ਜਦੋਂ ਰੇਡੀਓ ਇੰਡੀਆ ਸਟੂਡੀਓ ਦੇ ਵਿੱਚ ਸੀ ਇਹ ਤੇ 2005 ਦੇ ਵਿੱਚ ਉਦੋਂ ਜਿਹੜੀ ਹੈ ਐਕਵਿਟ ਹੋ ਚੁੱਕੇ ਸੀ ਰਿਪੁਦਮਨ ਸਿੰਘ ਮਲਿਕ ਔਰ ਅਜਾਇਬ ਸਿੰਘ ਬਾਗੜੀ ਔਰ ਮੈਂ ਸ਼ੋਅ ਕੀਤਾ ਤੇ ਮੈਨੂੰ ਆ ਕੇ ਧਮਕੀ ਦਿੱਤੀ ਗਈ ਕਿ ਹਮਲਾ ਹੋਏਗਾ, ਤੂੰ ਇਹ ਬੰਦ ਕਰ ਇਹ ਸਾਰਾ। ਉਹਨਾਂ ਨੇ ਇੱਥੋਂ ਇਹ ਸਾਰੀ ਗੱਲ ਸ਼ੁਰੂ ਕੀਤੀ ਕਿ ਭਾਈ ਇਹ ਕੋਈ ਵੀ ਕਿਸੇ ਦੇ ਖਿਲਾਫ ਕਹਿਣਾ, ਖਾਸ ਤੌਰ ਤੇ ਰਿਪੁਦਮਨ ਸਿੰਘ ਮਲਿਕ ਜਾਂ ਅਨੋਖ ਸਿੰਘ ਬਾਗੜੀ ਦੇ ਖਿਲਾਫ ਕੁਝ ਨਹੀਂ ਕਹਿਣਾ। ਔਰ ਇਹ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇਸ ਲਈ ਐਕਵਿਟ ਹੋਏ ਸੀ ਕਿਉਂਕਿ ਜੱਜ ਨੇ ਕਿਹਾ ਕਿ ਬਈ ਇਹ ਜਿਹੜਾ ਲੈਕ ਆਫ ਐਵੀਡੈਂਸ ਕਿ ਇਹ ਨਹੀਂ ਹੈ ਕਿ ਵੀ ਬਿਲਕੁਲ ਕੁਝ ਨਹੀਂ ਸੀ, ਪੁਆਇੰਟਿੰਗ ਐਵੀਡੈਂਸ ਹੋਏਗਾ ਬਟ ਕੰਕਰੀਟ ਐਵੀਡੈਂਸ ਨਹੀਂ ਸੀ। ਔਰ ਇਹ ਗੱਲ ਫਿਰ ਬਾਅਦ 'ਚ ਵੀ ਸਾਬਤ ਹੋਈ ਕਿ ਜਦੋਂ ਇਹਨਾਂ ਨੇ ਮਲਿਕ ਹੋਰਾਂ ਨੇ ਇੱਕ ਲਾਅ ਸੂਟ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਕਿਉਂਕਿ ਅਸੀਂ ਐਕਵਿਟ ਹੋ ਚੁੱਕੇ ਹਾਂ ਔਰ ਇਸ ਲਈ ਸਾਡਾ ਜਿੰਨਾ ਲੀਗਲ ਖਰਚਾ ਔਰ ਦੂਸਰਾ ਇਹ ਸਾਰਾ ਸਾਨੂੰ ਦਿੱਤਾ ਜਾਏ, ਪਰ ਜੱਜ ਨੇ ਆਪਣੇ ਉਸ ਫੈਸਲੇ ਦੇ ਵਿੱਚ ਉਹਨਾਂ ਦੇ ਉਸ ਲਾਅ ਸੂਟ ਨੂੰ ਡਿਸਮਿਸ ਕਰਦਿਆਂ ਕਿਹਾ ਸੀ ਕਿ ਵੀ ਤੁਸੀਂ ਕੋਈ ਇਹਦੇ 'ਚ ਇਨੋਸੈਂਟ ਸਾਬਤ ਨਹੀਂ ਹੋਏ ਕਿਉਂਕਿ ਲੈਕ ਆਫ ਐਵੀਡੈਂਸ ਹੈ। ਸੋ ਇਹ ਵੀ ਇਹਨਾਂ ਨੇ ਗੁਰਪ੍ਰੀਤ ਸਿੰਘ ਹੋਰਾਂ ਨੇ ਕੋਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇਹ 2012 ਦੇ ਵਿੱਚ ਕਿਉਂਕਿ 2004 ਦੇ ਵਿੱਚ ਐਕਵਿਟ ਹੁੰਦੇ ਨੇ 2004-5 ਔਰ ਉਹਨਾਂ ਨੇ ਜਿਹੜਾ ਜੱਜ ਨੇ ਕਿਹਾ ਸੀ ਕਿ ਨਾਟ ਗਿਲਟੀ ਵਰਡਿਕਟ was not a pronouncement of his innocence ਕਿ ਵੀ ਇਹ ਤਾਂ ਇਹਦਾ ਮਤਲਬ ਇਹ ਨਹੀਂ ਹੈ। ਔਰ ਲੇਕਿਨ ਜਿਹੜਾ ਹੁਣ ਬਹੁਤ ਸਾਰੇ ਜਿਹੜੇ ਪ੍ਰਭਾਵਸ਼ਾਲੀ ਲੋਕ ਹੁੰਦੇ ਨੇ ਉਹਨਾਂ ਦਾ ਪ੍ਰਭਾਵ ਹੁੰਦਾ ਹੈ ਕਿ ਮੀਡੀਆ 'ਚ ਕੀ ਸਟੋਰੀ ਚੱਲਣੀ ਹੈ ਕੀ ਨਹੀਂ ਚੱਲਣੀ। ਸੋ ਇਸ ਗੱਲ ਨੂੰ ਕਿ ਭਾਈ ਕੋਰਟ ਨੇ ਉਹਨਾਂ ਦੀ ਜਿਹੜੀ ਲੀਗਲ ਫੀਸ ਔਰ ਦੂਜੀਆਂ ਉਹ ਰੀਇੰਬਰਸ ਕਰਨ ਦਾ ਫੈਸਲੇ 'ਚ ਉਹਨਾਂ ਦੇ ਖਿਲਾਫ ਜਜਮੈਂਟ ਦਿੱਤੀ ਸੀ ਜਾਂ ਉਹਨਾਂ ਦਾ ਉਹਨੂੰ ਡਿਸਮਿਸ ਕਰ ਦਿੱਤਾ ਸੀ ਜਿਹੜਾ ਉਹਨਾਂ ਦਾ ਸੂਟ ਸੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਗੁਰਪ੍ਰੀਤ ਸਿੰਘ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਵੀ ਈਵਨ ਬਾਕੀ ਇਸ਼ੂਜ਼ ਵੀ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਖਾਸ ਤੌਰ ਤੇ ਜਿਵੇਂ
ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਮਾਮਲਾ, ਇਸ ਦੇ ਵਿੱਚ ਵੀ ਉਹ ਕੰਟਰੋਵਰਸੀ 'ਚ ਆਏ। ਔਰ ਪਿਛਲੇ ਦਿਨਾਂ 'ਚ ਜਿਵੇਂ ਜਿਹੜਾ ਸਰੀ ਡੈਲਟਾ ਗੁਰਦੁਆਰਾ ਦੀ ਇਲੈਕਸ਼ਨ ਨੂੰ ਲੈ ਕੇ ਵੀ ਇਹ ਚਾਰਜ ਲੱਗ ਰਿਹਾ ਸੀ ਕਿ ਇਹ ਇੱਕ ਧਿਰ ਨੂੰ, ਜਿਹੜੀ ਕਿ ਸੋ ਕਾਲਡ ਮੋਡਰੇਟ ਧਿਰ ਹੈ, ਪ੍ਰੋ ਇੰਡੀਆ ਜਿਹੜੇ ਨੇ ਉਹਨਾਂ ਨੂੰ ਮੋਡਰੇਟ ਉੱਤੇ ਬਣਾਇਆ ਹੁੰਦਾ, ਉਹਦੀ ਹਮਾਇਤ ਕਰ ਰਹੇ ਸੀ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਲਈ ਜਿਹੜਾ ਉਹਨਾਂ ਦਾ ਲੈਟਰ ਸੀ, ਓਪਨ ਲੈਟਰ ਮੋਦੀ ਨੂੰ ਐਡਮਾਇਰ ਕਰਦੇ ਆ, ਉਹਨਾਂ ਨੇ ਕਿਹਾ ਵੀ ਇਹ ਹੈ ਕਿ ਵੀ ਜਿਹੜੇ ਉਸ ਨਾਲ ਸੰਬੰਧ ਰੱਖਣ ਵਾਲੇ ਜਾਂ ਉਹਦੀ ਵਕਾਲਤ ਕਰਨ ਵਾਲੇ ਲੋਕ ਨੇ, as a result his apologists within the Sikh community and those who support Modi are now trying to blame Sikh radicals for his killing, so much so that right-wing Hindu trolls on social media are also cheering of his death, saying he deserves it due to his alleged involvement in the terrorism against Air India। ਕਿ ਦੋ ਪਾਸਿਓਂ ਇੱਕ ਪਾਸੇ ਬਲੇਮ ਕਰ ਰਹੇ ਨੇ, ਪਰ ਦੂਜੇ ਪਾਸੇ ਜਿਹੜੇ ਦੂਜੇ ਟਰੋਲ ਨੇ, ਦੇਖੋ ਜੀ ਉਹਨੇ ਇਨੋਸੈਂਟਸ ਨੂੰ ਮਾਰਿਆ ਸੀ ਔਰ ਇਹ ਬਹੁਤ ਚੰਗਾ ਹੋਇਆ ਜਿਵੇਂ ਵੀ ਇਹਦਾ ਐਂਡ ਹੋਇਆ। ਹੁਣ ਜਿਹੜਾ ਉਹਨਾਂ ਨੇ ਜਿਹੜੀ ਗੁਰਪ੍ਰੀਤ ਸਿੰਘ ਹੋਰਾਂ ਨੇ ਆਪਣਾ ਕਾਲਮ ਨੂੰ ਕਨਕਲੂਡ ਕਰਦਿਆਂ ਕਿਹਾ, ਕਾਮਨ ਸੈਂਸ ਡਿਮਾਂਡਸ ਦੈਟ ਵੀ ਲੈਟ ਪੁਲਿਸ ਇਨਵੈਸਟੀਗੇਟਰਸ look into all the possible angles behind the murder rather than making assumptions based on our own perception। ਕਿ ਅਸੀਂ ਆਪੋ ਆਪਣੀ ਪਰਸੈਪਸ਼ਨ ਤੇ ਬੇਸਡ ਨਤੀਜੇ ਕੱਢ ਰਹੇ ਹਾਂ, ਪਰ ਪੁਲਿਸ ਦੀ ਇਨਵੈਸਟੀਗੇਸ਼ਨ ਹੋ ਲੈਣ ਦਈ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਲੈਟ ਨੋ ਵਨ ਟੇਕ ਐਡਵਾਂਟੇਜ ਆਫ ਦਿਸ ਹਾਈ ਪ੍ਰੋਫਾਈਲ ਕਿਲਿੰਗ ਐਂਡ ਮੇਕ ਅ ਫਾਲਸ ਹੀਰੋ ਆਊਟ ਆਫ ਸਮਵਨ ਸੋ ਕੰਟਰੋਵਰਸ਼ੀਅਲ। ਕਿ ਜਿਹੜਾ ਆਲਰੇਡੀ ਇਹਨਾਂ ਵਿਵਾਦਾਂ ਦੇ ਘੇਰੇ 'ਚ ਸੀ, ਉਹਨੂੰ ਐਵੇਂ ਛੋਟਾ ਜਿਹੜਾ ਹੈ ਉਹਨੂੰ ਇੱਕ ਹੀਰੋ ਬਣਾ ਕੇ, ਜਿਹੜਾ ਝੂਠਾ ਹੀਰੋ ਬਣਾ ਕੇ ਪੇਸ਼ ਨਾ ਕਰੀਏ। ਵੀ ਜਸਟ ਨੀਡ ਟੂ ਵੇਟ ਐਂਡ ਵਾਚ ਦਾ ਬੈਨੀਫਿਟਸ ਆਊਟ ਆਫ ਦਿਸ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਲੋਕ ਇਸ ਵੇਲੇ ਸਿੱਖਾਂ ਨੂੰ, ਰੈਡੀਕਲ ਸਿੱਖਾਂ ਨੂੰ, ਖਾਸ ਤੌਰ ਤੇ ਰੈਡੀਕਲ ਇਹਨਾਂ ਨੇ ਬਣਾਇਆ ਹੋਇਆ, ਇਹਨਾਂ ਦੀ ਟਰਮੀਨੋਲੋਜੀ ਹੈ। ਇਨ ਏ ਸਿਚੁਏਸ਼ਨ ਲਾਈਕ ਦਿਸ ਇਟ ਇਜ਼ ਰਾਦਰ ਈਜ਼ੀ ਟੂ ਲੇਬਲ ਸਿੱਖਸ ਐਜ਼ ਰੈਡੀਕਲਸ who had developed an animosity towards him, but how many times have other well-known pro-Modi supporters been targeted in Canada ever since BJP leader became Prime Minister in 2014? ਉਹਨਾਂ ਨੇ ਕਿਹਾ ਜੀ ਜੇ ਰੈਡੀਕਲ ਸਿੱਖਾਂ ਨੇ ਪ੍ਰੋ ਮੋਦੀ ਸਿੱਖਾਂ ਨੂੰ ਹੀ ਟਾਰਗੇਟ ਕਰਨਾ ਸੀ, ਜਿਵੇਂ ਉਹ ਕਹਿੰਦੇ ਨੇ ਜੀ ਕਿਉਂਕਿ ਮੋਦੀ ਦਾ, ਫਿਰ 2014 ਤੋਂ ਕਿੰਨੇ ਇਸ ਕਿਸਮ ਦੇ ਰੈਂਟਾ ਸਿੱਖ ਨੇ ਜਿਹੜੇ ਪ੍ਰੋ ਮੋਦੀ ਬਣੇ। ਫਿਰ ਉਹਨਾਂ ਨੇ ਕਿਹਾ ਮੋਦੀ ਵਾਜ਼ ਵੈਲਕਮਡ ਇਨ ਵੈਨਕੂਵਰ in 2015 by number of Hindu and Sikh leaders, but no untoward incident happened against them except for demonstration। ਇਹ ਪੀਸਫੁਲ ਡੈਮੋਨਸਟ੍ਰੇਸ਼ਨ ਹੋਏ, ਕੋਈ ਘਟਨਾ ਨਹੀਂ ਹੋਈ ਜਦੋਂ ਕਿ ਈਵਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ 'ਚ ਜਿਹੜਾ ਹੈ ਉਹਨੂੰ ਇਨਵਾਈਟ ਕੀਤਾ ਗਿਆ ਸੀ। ਸੋ ਇਸ ਸਾਰੇ ਦੇ ਚਲਦਿਆਂ ਹਾਲਾਂ ਮੈਂ ਸੌਫਟ ਟਾਰਗੇਟ ਨੂੰ ਡਿਸਕਸ ਕਰਾਂਗਾ, ਪਰ ਇਸ ਦੇ ਜਦੋਂ ਅਸੀਂ ਕੋਵਰਟ ਆਪਰੇਸ਼ਨ ਜਾਂ ਸਿੱਖਾਂ ਨੂੰ ਸੌਫਟ ਟਾਰਗੇਟ ਬਣਾਉਣ ਦੀ ਗੱਲ ਕਰਦੇ, ਇਸ ਦਾ ਫਰੰਟ ਟਾਈਟਲ ਹੈ। ਲੇਕਿਨ ਇਹਦੀ ਬੈਕ ਦੇ ਉੱਤੇ ਜਿਹੜਾ ਵੀ ਹੁੰਦਾ ਹੈ, ਬਹੁਤ ਵਾਰ ਤੁਸੀਂ ਕਿਤਾਬ ਪੜ੍ਹਨ ਤੋਂ ਪਹਿਲਾਂ ਦੇਖਦੇ ਹੋ ਕਿ ਵੀ ਇਹਦੇ 'ਚ ਕੀ ਕਨਕਲੂਸ਼ਨ ਹੈ ਜਾਂ ਇਸ ਦੇ ਵਿੱਚ ਕੀ ਹੋਏਗਾ। ਔਰ ਇਹਦੇ 'ਚ ਮੈਂ ਇਹ 2-3 ਪੈਰਾਗ੍ਰਾਫ ਜ਼ਰੂਰ ਪੜ੍ਹਨਾ ਚਾਹੁੰਦਾ ਤਾਂ ਕਿ ਅੰਦਾਜ਼ਾ ਹੋਏ ਕਿ ਇਹ ਜਿਹੜੇ ਦੋਨੋਂ ਹੀ ਬੜੇ ਲਰਨਡ ਜਰਨਲਿਸਟ ਜਿਨ੍ਹਾਂ ਨੇ ਆਪਣੇ ਸੋਰਸ ਵੀ ਕੋਟ ਕੀਤੇ ਨੇ, ਬਹੁਤ ਸਾਰੀਆਂ ਨਿਊਜ਼ਪੇਪਰ ਕਲਿੱਪਿੰਗਸ, 1-to-1 ਇੰਟਰਵਿਊ ਵੀ ਕੀਤੇ, ਫਿਰ ਜਿਹੜੇ RCMP ਜਾਂ ਉਹਨਾਂ ਦੇ ਟੋਰਾਂਟੋ ਦੇ ਸਿਕਿਉਰਿਟੀ ਨਾਲ ਸੰਬੰਧਿਤ ਲੋਕ ਸੀ ਜਾਂ RCMP ਦਾ ਇੰਟੈਲੀਜੈਂਸ ਵਿੰਗ ਸੀ, ਔਰ ਕੁਛ ਈਵਨ ਸੀਸਸ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ, ਜਿਨ੍ਹਾਂ ਨੂੰ ਲੱਗਦਾ ਸੀ ਅੰਦਰ ਬੈਠਿਆਂ ਨੂੰ ਕਿ ਵੀ ਇਹ ਠੀਕ ਨਹੀਂ ਲਾਈਨ ਦੇ ਉੱਤੇ ਜਾਂਚ ਹੋ ਰਹੀ, ਇਹ ਇੰਡੀਅਨਸ ਨੂੰ ਓਵਰਲੁੱਕ ਕਰ ਰਹੇ ਨੇ ਔਰ ਇਹ ਤਾਂ ਇੰਡੀਅਨ ਏਜੰਸੀਆਂ ਡਿਊਪ ਕਰ ਰਹੀਆਂ ਨੇ ਸਾਡੀਆਂ ਏਜੰਸੀਆਂ ਨੂੰ। ਉਹਨਾਂ ਨੇ ਵੀ ਗੁਪਚੁਪ ਜਿਹੜੇ ਇੰਟਰਵਿਊ ਇਹਨਾਂ ਨੂੰ ਦਿੱਤੇ ਔਰ ਸੌਫਟ ਟਾਰਗੇਟ ਕਿਤਾਬ ਵੀ ਇਹਨਾਂ ਨੇ ਨਾਂ ਦਾ ਇਸ ਲਈ ਰੱਖਿਆ ਇਹਨਾਂ ਦੋਨੋਂ ਜਰਨਲਿਸਟਾਂ ਨੇ ਕਿ ਕਿਵੇਂ ਸਿੱਖਾਂ ਦੇ ਵਿੱਚ ਘੁਸਪੈਠ ਇੰਡੀਅਨ ਏਜੰਸੀਜ਼ ਨੇ ਕੀਤੀ। ਔਰ ਉਹਦੇ 'ਚ ਉਹਨਾਂ ਦੀ ਬੈਕ ਜੈਕਟ ਦੇ ਉੱਤੇ ਹੈ, ਇਨ ਦਾ 1980s the Indian government has been conducting a covert intelligence operation in Canada। ਹੁਣ ਕੋਵਰਟ ਹੁੰਦਾ ਹੈ ਲੁਕਵੇਂ ਢੰਗ ਦੇ ਨਾਲ ਕਿ 1980ਵਿਆਂ 'ਚ, ਕਿਉਂਕਿ ਅਸੀਂ ਇਹ ਕਹਿਣਾ ਚਾਹੁੰਦੇ ਕਿ 1984 ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਕਿਵੇਂ ਨੈਟਵਰਕ ਬਣਾਇਆ ਸੀ। This operation has involved the deception both of Canadian security forces and Canadian government and led to one of the most horrific acts of modern terrorism, the killing of 329 people in the Air India bombing of 1985।
ਕਿ ਜਿਹੜਾ ਇੰਡੀਅਨ ਏਜੰਸੀਆਂ ਦਾ ਲੁਕਵਾਂ ਆਪਰੇਸ਼ਨ ਸੀ, ਕੋਵਰਟ ਆਪਰੇਸ਼ਨ ਸੀ, ਉਹਦੇ 'ਚ ਉਹਨਾਂ ਨੇ ਕੈਨੇਡਾ ਦੀਆਂ ਸਿਕਿਉਰਿਟੀ ਫੋਰਸਿਸ ਨੂੰ ਵੀ ਧੋਖਾ ਦਿੱਤਾ, ਕੈਨੇਡੀਅਨ ਗਵਰਨਮੈਂਟ ਨੂੰ ਵੀ ਦਿੱਤਾ, ਔਰ ਉਹਦਾ ਨਤੀਜਾ ਸੀ ਕਿ ਏਅਰ ਇੰਡੀਆ ਦਾ ਹਾਦਸਾ ਹੋਇਆ ਜਿਹਦੇ 329 ਬੇਗੁਨਾਹ ਲੋਕ ਮਾਰੇ ਗਏ। These are the conclusions of Soft Target, a startling, shocking book by Zuhair Kashmiri and Brian McAndrew. At the center of Soft Target are Canada's Sikhs. ਕਿ ਜਿਹੜਾ Soft Target ਚੁਣਿਆ ਸਿੱਖਾਂ ਨੂੰ, probing deeply into the story of Sikh unrest from the early 1980s on, Kashmiri and McAndrew argue that Sikhs are the victims of manipulation and disinformation carried out by Indian government. ਕਿ ਸਿੱਖ ਤਾਂ ਵਿਚਾਰੇ ਵਿਕਟਮ ਬਣ ਗਏ, ਔਰ ਕਿਵੇਂ ਫਿਰ ਇੰਡੀਆ ਦਾ ਡਿਸਇਨਫੋਰਮੇਸ਼ਨ ਕੈਂਪੇਨ ਔਰ ਉਹਨਾਂ ਨੂੰ ਕਿਵੇਂ ਉਹਨਾਂ ਨੇ ਜਿਹੜਾ ਮੈਨੀਪੂਲੇਟ ਕੀਤਾ ਇਹ ਵਿਦ ਦਾ ਏਮ ਆਫ ਡਿਸਕ੍ਰੈਡਿਟਿੰਗ ਦਾ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਐਂਡ ਅੰਡਰਮਾਈਨਿੰਗ ਦਾ ਕੈਂਪੇਨ ਫॉर ਐਨ ਇੰਡੀਪੈਂਡੈਂਟ ਪੰਜਾਬ, ਕਿ ਜਿਹੜੀ ਆਜ਼ਾਦ ਪੰਜਾਬ ਦੇ ਲਈ, ਖਾਲਿਸਤਾਨ ਦੇ ਲਈ ਤਹਿਰੀਕ ਚੱਲ ਰਹੀ ਸੀ, ਉਹਦਾ ਥੱਲਾ ਲਾਉਣ ਦੇ ਲਈ ਇੰਡੀਅਨ ਏਜੰਟਸ ਹੈਵ ਇਨਫਿਲਟ੍ਰੇਟਡ ਦਾ ਸਿੱਖ ਕਮਿਊਨਿਟੀ ਇਨ ਕੈਨੇਡਾ। ਇੰਡੀਅਨ ਏਜੰਟ ਵਿੱਚ ਵੜ ਗਏ ਸਿੱਖਾਂ ਦੇ, ਫੋਮੈਂਟਿੰਗ ਹੌਸਟਿਲਿਟੀ ਟੂਵਰਡਸ ਇੰਡੀਆ। ਉਹਨਾਂ ਨੇ ਭਾਰਤ ਦੇ ਖਿਲਾਫ ਜਿਹੜੀ ਦੁਸ਼ਮਣੀ ਵਾਲਾ ਨੈਰੇਟਿਵ ਸੀ ਉਹਨੂੰ ਬਹੁਤ ਤਿੱਖਾ ਕੀਤਾ, ਐਂਡ ਈਵਨ ਪ੍ਰੋਵੋਕਿੰਗ ਵਾਇਲੈਂਟ ਇਨਸੀਡੈਂਟਸ, ਕਿ ਬਹੁਤ ਉਹਨਾਂ ਨੇ ਜਿਹੜੀਆਂ ਹਿੰਸਕ ਘਟਨਾਵਾਂ ਕਰਵਾਉਣ ਦੇ ਵਿੱਚ ਭੜਕਾਟ ਦਾ ਸਹਾਰਾ ਲਿਆ। ਇਸੇ ਲਈ ਅਸੀਂ ਅਕਸਰ ਜਦੋਂ ਹੁਣ ਵੀ ਇਹ ਲਫ਼ਜ਼ ਕਹਿੰਦੇ ਹਾਂ ਕਿ ਭਾਈ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਏਜੰਟ ਪ੍ਰੋਵੋਕੇਟਿਵਰਸ, ਕਿ ਉਹ ਜਿਹੜੇ ਏਜੰਸੀਆਂ ਦੇ ਬੰਦੇ ਵਿੱਚ ਵੜਦੇ ਨੇ, ਭੜਕਾਟ ਪੈਦਾ ਕਰਦੇ ਨੇ, ਔਰ ਉਸ ਚੋਂ ਫਿਰ ਜਿਹੜੀ ਬਦਨਾਮੀ ਵੀ ਹੁੰਦੀ ਹੈ ਔਰ ਤੁਹਾਡੇ ਸਾਧਨ ਵੀ ਉਸ ਪਾਸੇ ਲੱਗਦੇ ਨੇ। ਅਲੋਂਗ ਦਾ ਵੇ, ਸੇ ਕਸ਼ਮੀਰੀ ਐਂਡ ਮੈਕੈਂਡਰਿਓ, ਇੰਡੀਆ ਹੈਜ਼ ਆਲਸੋ ਪਲੇਡ ਏ ਡੀਵੀਅਸ ਗੇਮ ਵਿਦ ਦਾ ਕੈਨੇਡੀਅਨ ਗਵਰਨਮੈਂਟ। ਇਕੱਲਾ ਇਹੀ ਨਹੀਂ ਵੀ ਸਿੱਖਾਂ ਨੂੰ ਸੌਫਟ ਟਾਰਗੇਟ ਬਣਾ ਕੇ ਉਹਨਾਂ ਨੇ ਇਹ ਸਿੱਖਾਂ ਨੂੰ ਬਦਨਾਮ ਕੀਤਾ, ਪਰ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦੇ ਨਾਲ ਵੀ ਗੰਦੀ ਖੇਡ ਖੇਡੀ। In the mid-1980s, exploiting the Canadian desire to maintain good relations with India, ਕਿਉਂਕਿ 1980 'ਚ ਕੈਨੇਡਾ ਚਾਹੁੰਦਾ ਸੀ ਭਾਰਤ ਦੇ ਨਾਲ ਚੰਗੇ ਸਬੰਧ ਹੋਣ, ਕਿਉਂਕਿ ਇਹ ਉਹੀ ਪੀਰੀਅਡ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੰਡੀਆ ਉਦੋਂ ਅਜੇ ਸੋਵੀਅਤ ਬਲਾਕ ਦੇ ਵਿੱਚ ਹੀ, ਸੋਵੀਅਤ ਯੂਨੀਅਨ ਦੇ ਨਾਲ ਹੀ ਜੁੜੇ ਹੋਏ ਸੀ। ਲੇਕਿਨ ਇੰਡੀਅਨ ਡਿਪਲੋਮੈਟਸ ਐਂਡ ਏਜੰਟਸ directed a steady stream of phony tips on the Sikhs to the Canadian government. ਹੁਣ ਡਿਸੈਪਸ਼ਨ ਕੀ ਹੁੰਦੀ ਹੈ ਕਿ ਹੁਣ ਕੈਨੇਡੀਅਨ ਗਵਰਨਮੈਂਟ ਚੰਗੇ ਸਬੰਧ ਚਾਹੁੰਦੀ ਹੈ ਇੰਡੀਆ ਨਾਲ, ਸੋ ਉਹਨਾਂ ਨੇ ਜਾਲੀ ਕਿਸਮ ਦੇ ਆਪਣੇ ਜਿਹੜੇ ਨੇ ਏਜੰਟ, ਜਿਹੜੇ ਉਹਨਾਂ ਰਾਹੀਂ ਸਿੱਖਾਂ ਬਾਰੇ ਜਾਲੀ ਕਿਸਮ ਦੀ ਜਾਣਕਾਰੀ ਕੈਨੇਡੀਅਨ ਗਵਰਨਮੈਂਟ ਔਰ ਉਹਨਾਂ ਦੀਆਂ ਏਜੰਸੀਆਂ ਨੂੰ ਦੇਈ ਗਏ। ਫੋਨੀ ਟਿਪਸ ਔਨ ਦਾ ਸਿੱਖਸ ਟੂ ਦਾ ਕੈਨੇਡੀਅਨ ਗਵਰਨਮੈਂਟ, ਥੀਸ ਟਿਪਸ ਵਰ ਐਕਸੈਪਟਡ ਐਟ ਫੇਸ ਵੈਲਿਊ ਬਾਈ ਐਕਸਟਰਨਲ ਅਫੇਅਰਸ। ਹੁਣ ਉਹ ਹੈ ਤਾਂ ਫੋਨੀ ਨੇ, ਝੂਠ ਨੇ, ਲੇਕਿਨ ਕਿਉਂਕਿ ਉਹਨਾਂ ਦੀ ਡਿਜ਼ਾਇਰ ਇੰਡੀਆ ਨਾਲ ਸੰਬੰਧ, ਉਹਨਾਂ ਨੇ ਉਹਨਾਂ ਦੀ ਘੋਖ ਨਹੀਂ ਕੀਤੀ ਜਾਂ ਪ੍ਰੋਬ ਨਹੀਂ ਕੀਤੀ। ਜਾਂ ਜਿਵੇਂ ਕਿਤਾਬ ਦੇ ਵੇਰਵੇ 'ਚ ਆਉਂਦਾ ਹੈ ਕਿ ਜੇ ਸੀਸਸ ਏਜੰਟਾਂ ਨੇ ਜਾਂ ਦੂਸਰਿਆਂ ਨੇ ਕੁਛ ਨੇ ਪੁਆਇੰਟ ਆਊਟ ਕੀਤਾ ਕਿ ਕੁਛ ਗਲਤ ਚੱਲ ਰਿਹਾ ਹੈ, ਸਾਨੂੰ ਇਹ ਜਾਣਕਾਰੀ ਠੀਕ ਨਹੀਂ ਹੈ, ਤਾਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਜਾਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਐਕਸਟਰਨਲ ਅਫੇਅਰ ਐਂਡ ਦਾ RCMP, ਉਹਨਾਂ ਨੇ ਵੀ ਇਸ ਨੂੰ ਜਿਹੜਾ ਹੈ ਉਹ ਜੋ ਇੰਡੀਅਨ ਕਹਿੰਦੇ ਸੀ ਉਸੇ ਤੇ ਯਕੀਨ ਕਰਦੇ ਰਹੇ। ਸਮ ਸੀਸਸ ਏਜੰਟਸ ਇਵੈਂਚੁਅਲੀ caught on to what India was doing, but their political masters would not listen. ਕਿ ਬਈ ਇਹ ਨਹੀਂ ਹੈ ਵੀ ਕੈਨੇਡਾ ਦੇ ਸਾਰੇ ਫੇਲ ਹੋਏ, ਜਿਹੜੇ ਸੀਸਸ ਦੇ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਦੇ ਏਜੰਟਸ ਨੂੰ ਇਹਨਾਂ ਦੀ ਗੇਮ ਸਮਝ ਆਈ, ਲੇਕਿਨ ਜਿਹੜੇ ਬੌਸ ਬੈਠੇ ਸੀ ਉਹਨਾਂ ਦੇ ਉਹ ਸੁਣਨ ਤੋਂ ਇਨਕਾਰੀ ਸੀ। ਸੋ ਅਸੀਂ ਇਸ ਦੇ ਉੱਤੇ ਜਿਹੜੇ ਖਾਸ ਤੌਰ 'ਤੇ ਇਸ ਵਿਚਲੇ ਹੋਲ ਰੈਲ, ਕਿਉਂਕਿ ਇਹ ਇੱਕ ਸੋਰਸ ਬੁੱਕ ਹੈ, ਕਿਤਾਬ ਇਹ ਪਬਲਿਸ਼ ਹੁੰਦੀ ਹੈ 1988 ਦੇ ਵਿੱਚ, ਕਿਉਂਕਿ ਉਦੋਂ ਤੱਕ 85 'ਚ 23 ਜੂਨ 1985 ਨੂੰ ਏਅਰ ਇੰਡੀਆ ਕਨਿਸ਼ਕਾ ਦਾ ਔਰ ਦੂਸਰਾ ਜਿਹੜਾ ਜਾਪਾਨ ਦੇ ਏਅਰਪੋਰਟ ਜਿਹਦੇ ਵਿੱਚ ਕੁੱਲ 1-2 ਮਾਰੇ ਗਏ ਸੀ, ਦੋਨੋਂ ਹੁੰਦੇ ਨੇ ਹਾਦਸੇ, ਔਰ ਇਹ ਆਲਮੋਸਟ ਉਸ ਤੋਂ 2-3 ਸਾਲ ਬਾਅਦ 1988 ਦੇ ਵਿੱਚ ਪਬਲਿਸ਼ ਹੁੰਦੀ ਹੈ। ਸੋ ਇਹਨੂੰ ਅਸੀਂ ਡਿਸਕਸ ਕਰਾਂਗੇ, ਪਰ ਇਸ 'ਚੋਂ ਤੁਸੀਂ ਇੱਕ ਅੰਦਾਜ਼ਾ, ਈਵਨ ਇਹ ਘਟਨਾ ਵੀ ਜਿਹੜੀ ਬੇਸ਼ੱਕ ਦੁਖਦਾਈ ਹੈ ਜਦੋਂ ਵੀ ਕਿਸੇ ਦੀ ਜਾਨ ਜਾਂਦੀ ਹੈ, ਲੇਕਿਨ ਕਿਸ ਅੰਦਾਜ਼ 'ਚ ਉਦੋਂ ਵੀ ਸਿੱਖਾਂ ਨੂੰ ਮੈਨੀਪੂਲੇਸ਼ਨ ਔਰ ਡਿਸਇਨਫੋਰਮੇਸ਼ਨ ਕੈਂਪੇਨ ਦਾ ਹਿੱਸਾ ਬਣਾਇਆ ਇੰਡੀਅਨ ਏਜੰਸੀਆਂ ਨੇ, ਔਰ ਅੱਜ ਵੀ ਉਹੀ ਸਬਕ ਦੁਹਰਾਇਆ ਜਾ ਰਿਹਾ। ਫਰਕ ਇੰਨਾ ਹੈ ਕਿ ਉਦੋਂ ਸਿੱਖ ਜਜ਼ਬਾਤੀ ਰੌਂ ਦੇ ਵਿੱਚ
ਬਹੁਤ ਕੁਝ ਜਿਹੜਾ ਹੈ ਉਸ ਨੂੰ ਸ਼ਾਇਦ ਸਮਝ ਨਹੀਂ ਪਾ ਰਹੇ ਸੀ, ਪਰ ਹੁਣ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਡਾਇਸਪੋਰਾ ਸਿੱਖ ਨਾਲ ਦੀ ਨਾਲ ਭਾਰਤੀ ਹਾਕਮਾਂ ਦੇ ਹਰ ਇਸ ਕਿਸਮ ਦੇ ਤੀਰ ਦਾ ਢੁਕਵਾਂ ਜਵਾਬ ਵੀ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਦਾ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।